ਪੁਲਿਸ ਅਧਿਕਾਰੀ ਨੇ ਤੇ ਉਹਦੇ ਨਾਲ ਐਸਆਈ ਰਾਜਵੀਰ ਸਿੰਘ ਉਹਨਾਂ ਨੇ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਮੇਰੀ ਮਾਤਾ ਬਿਰਧ ਮਾਤਾ ਤੇ ਨੌਜਵਾਨ ਭੈਣ ਨੂੰ ਘਰੋਂ ਚੱਕ ਲਿਆਂਦਾ। ਇੰਨਾ ਕਰੰਟ ਲਾਤਾ ਕਿ ਉਹ ਮੰਜੇ ਤੇ ਪੈ ਗਈ ਤੇ ਨਕਾਰਾ ਹੋ ਗਈ। ਰੜਕ ਰੜਕ ਕੇ ਆਖਰ 15-17 ਸਾਲਾਂ ਬਾਅਦ ਆ ਲੰਘੀ 10 ਤਰੀਕ ਨੂੰ ਉਹਦੀ ਮੌਤ ਹੋ ਗਈ। ਰਿਕਾਰਡ ਦੇ ਮੁਤਾਬਕ 2010 ਦੇ ਵਿੱਚ ਥਾਣਾ ਬਣਿਆ ਵਾ ਤੇ 2005 ਦੇ ਵਿੱਚ ਉਹ ਆਪਣੇ ਆਪ ਨੂੰ ਐਸਐਚਓ ਥਾਣਾ ਸਿਟੀ ਜਗਰਾਉਂ ਕਹਿ ਰਿਹਾ, ਕੋਰਟ 'ਚ ਵੀ ਪੇਸ਼ ਹੋ ਰਿਹਾ। ਸਾਡੇ ਪਰਿਵਾਰ ਤੇ ਹੀ ਕੇਸ ਪਾਤਾ, ਸ਼ਿਕਾਇਤ ਕਰਤਾ ਕੋਈ ਵੀ ਨਹੀਂ। ਸ਼ਿਕਾਇਤ ਕਰਤਾ ਕੌਣ ਆ? ਐਸਐਚਓ ਗੁਰਿੰਦਰ ਸਿੰਘ ਬੱਲ। ਕਿ ਜੋ ਉਹਨਾਂ ਦੀ ਮਟੈਲਿਟੀ ਪੁਰਾਣੀ ਖਾੜਕੂਬਾਦ ਮੌਕੇ ਦੀ ਬਣੀ ਹੋਈ ਸੀ ਤੇ ਜੋ ਉਹਨਾਂ ਨੇ ਲਿਖਤਾ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਿਆ। ਜੋ ਲਿਖ ਕੇ ਜੱਜ ਨੂੰ ਦੇਤਾ ਉਹ ਤੇ ਬਹਿਸ ਹੀ ਹੋਊਗੀ, ਐਦੋਂ ਵੱਧ ਨਹੀਂ ਕੁਝ ਹੋਊਗਾ। ਪਰ 2005 ਦੇ ਵਿੱਚ ਕੀ ਹੋਇਆ? ਆਰਟੀਆਈ ਐਕਟ ਆ ਗਿਆ। ਮੈਂ ਉਹਦੀ ਵਰਤੋਂ ਕੀਤੀ, ਵਰਤੋਂ ਕਰਕੇ ਮੈਂ ਇੱਕ ਇੱਕ ਗੱਲ ਨੂੰ ਝੂਠਾ ਸਾਬਤ ਕੀਤਾ। ਇਹਨਾਂ ਤੋਂ ਰਿਕਾਰਡ ਮੰਗ ਕੇ ਪੈਰਲਲ ਕੇਸ ਚਲਾਇਆ। ਸਾਲ ਪਰਚੇ ਦੇ ਆਰਡਰ ਰੁਲਦੇ ਰਹੇ। ਉਦੋਂ ਨੂੰ ਮੇਰੀ ਭੈਣ ਦੀ ਮੌਤ ਹੋ ਗਈ। ਹੁਣ ਮੌਤ ਤੋਂ ਬਾਅਦ ਪਰਚਾ ਦਰਜ ਹੋਇਆ। ਜਾਣੀ ਦੀ ਜਿਹੜਾ ਪਰਚਾ 2005 ਚ ਦਰਜ ਹੋਣਾ ਚਾਹੀਦਾ ਸੀ ਉਹ ਹੋਇਆ 2021 ਦੇ ਵਿੱਚ ਆ ਗਿਆ। ਵੀ ਇੱਥੋਂ ਦੇ ਜੋ ਵਿਧਾਨ ਪਾਲਿਕਾ, ਲੋਕ ਸਭਾ, ਕਾਰਜਪਾਲਿਕਾ, ਨਿਆਂਪਾਲਿਕਾ, ਇਹ ਸਰਕਾਰ ਦੇ ਸਾਰੇ ਅੰਗ ਫੇਲ ਹੋ ਚੁੱਕੇ ਆ। ਲੋਕ ਨਾ ਉਮੀਦ ਆ, ਕਿਸੇ ਨੂੰ ਕੋਈ ਨਹੀਂ ਇਸ ਗੱਲ ਦੀ ਉਮੀਦ ਕਿ ਸਾਨੂੰ ਇਨਸਾਫ ਮਿਲੂਗਾ। ਜਦੋਂ ਪੰਜਾਬ ਦੇ ਅੰਦਰ 1984 ਤੋਂ ਬਾਅਦ ਖਾੜਕੂਵਾਦ ਦੇ ਦੌਰ ਦੀ ਗੱਲ ਚੱਲਦੀ ਹੈ ਤਾਂ ਉਸ ਸਮੇਂ ਦੇ ਦਰਮਿਆਨ ਜਿਹੜਾ ਸੀ ਪੰਜਾਬ ਪੁਲਿਸ ਦੇ ਵੱਲੋਂ ਅਣਮਨੁੱਖੀ ਤਸ਼ੱਦਦ ਉਹਨਾਂ ਲੋਕਾਂ ਦੇ ਉੱਪਰ ਕੀਤਾ ਜਾਂਦਾ ਹੈ ਜਿਨ੍ਹਾਂ ਲੋਕਾਂ ਦਾ ਜਿਹੜਾ ਸੀ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿੱਚ ਕੋਈ ਯੋਗਦਾਨ ਨਹੀਂ ਸੀ। ਪਰ ਮੌਜੂਦਾ ਸਮੇਂ ਦੇ ਵਿੱਚ ਵੀ ਅੱਜ ਵੀ ਪੁਲਿਸ ਦੇ ਵੱਲੋਂ ਕਿਤੇ ਨਾ ਕਿਤੇ ਜਿਹੜੇ ਝੂਠੇ ਕੇਸ ਪਾ ਕੇ ਨੌਜਵਾਨਾਂ ਨੂੰ ਜਾਂ ਉਹਨਾਂ ਗਰੀਬ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ। ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਸਾਡੇ ਨਾਲ ਇਕਬਾਲ ਸਿੰਘ ਨੇ ਜਗਰਾਉਂ ਹਲਕੇ ਤੋਂ, ਇਹਨਾਂ ਦਾ ਪਿੰਡ ਪੈਂਦਾ ਰਸੂਲਪੁਰ। ਤਾਂ ਇਹਨਾਂ ਦੇ ਨਾਲ ਵੀ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਹੜੀ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨ ਨੂੰ ਝੰਜੋੜ ਕੇ ਰੱਖਦੀ ਹੈ। ਭਾਈ ਸਭ ਤੋਂ ਪਹਿਲਾਂ ਸਵਾਗਤ ਹੈ। ਸਭ ਤੋਂ ਪਹਿਲਾਂ ਘਟਨਾ ਬਾਰੇ ਦੱਸੋ ਜੀ, ਘਟਨਾ ਅਸਲ ਦੇ ਵਿੱਚ ਹੈ ਕੀ ਹੈ? ਘਟਨਾ ਇਹ ਹੈ ਜੀ 14/7/2005 ਨੂੰ ਆਪਣੇ ਆਪ ਨੂੰ ਐਸਐਚਓ ਕਹਾਉਂਦੇ ਗੁਰਿੰਦਰ ਸਿੰਘ ਬੱਲ ਨਾਂ ਦੇ ਪੁਲਿਸ ਅਧਿਕਾਰੀ ਨੇ ਤੇ ਉਹਦੇ ਨਾਲ ਐਸਆਈ ਰਾਜਵੀਰ ਸਿੰਘ ਉਹਨਾਂ ਨੇ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਮੇਰੀ ਮਾਤਾ ਬਿਰਧ ਮਾਤਾ ਤੇ ਨੌਜਵਾਨ ਭੈਣ ਨੂੰ ਘਰੋਂ ਚੱਕ ਲਿਆਂਦਾ ਤੇ ਥਾਣੇ ਲਿਆ ਕੇ ਅੰਨਾ ਤਸ਼ੱਦਦ ਕੀਤਾ। ਤਸੀਹੇ ਦਿੱਤੇ ਅਲੱਗ-ਅਲੱਗ ਕਮਰਿਆਂ ਦੇ ਵਿੱਚ। ਭੈਣ ਨੂੰ ਕਰੰਟ ਇੰਨਾ ਲਾਤਾ ਸ਼ਰਾਬੀ ਹਾਲਤ ਦੇ ਵਿੱਚ, ਇੰਨਾ ਕਰੰਟ ਲਾਤਾ ਕਿ ਉਹ ਮੰਜੇ ਤੇ ਪੈ ਗਈ ਤੇ ਨਕਾਰਾ ਹੋ ਗਈ। ਰੜਕ ਰੜਕ ਕੇ ਆਖਰ 15-17 ਸਾਲਾਂ ਬਾਅਦ ਆ ਲੰਘੀ 10 ਤਰੀਕ ਨੂੰ ਉਹਦੀ ਮੌਤ ਹੋ ਗਈ। ਇਹ ਘਟਨਾ ਇਸ ਤਰ੍ਹਾਂ ਦੇ ਕਿਹੜੇ ਦੋਸ਼ ਸੀ ਕਿ ਜਿਹੜਾ ਪੁਲਿਸ ਨੂੰ ਰਾਤ ਦੇ ਸਮੇਂ ਰੇਡ ਮਾਰ ਕੇ ਜਿਹੜਾ ਤੁਹਾਡੇ ਪਰਿਵਾਰ ਨੂੰ ਅਰੈਸਟ ਕਰਨਾ ਪਿਆ? ਦੇਖੋ, ਐਸਐਚਓ ਗੁਰਿੰਦਰ ਸਿੰਘ ਉੱਥੇ ਜਦੋਂ ਮੈਂ ਬਾਅਦ ਵਿੱਚ ਸਾਰਾ ਕਾਸੇ ਦਾ ਫਿਰ ਪੁਣ ਛਾਣ ਕੀਤੀ ਜਾਂ ਰਿਕਾਰਡ ਕਢਾਇਆ ਕਿ ਉਹ 2 ਨੰਬਰ ਦੇ ਵਿੱਚ ਥਾਣੇਦਾਰ ਲੱਗਿਆ ਹੋਇਆ ਸੀਗਾ। ਪੁਲਿਸ ਅਧਿਕਾਰੀਆਂ ਨੇ ਉਹਨੂੰ 2 ਨੰਬਰ ਦੇ ਵਿੱਚ ਥਾਣੇਦਾਰ ਲਾਇਆ ਹੋਇਆ ਸੀ, ਜਾਣੀ ਦੀ ਐਸਐਚਓ ਲਾਇਆ ਹੋਇਆ ਸੀ। ਕਾਰਨ ਕੀ ਆ ਕਿ ਉਦੋਂ ਉਹ ਥਾਣਾ ਹੀ ਹੈ ਨਹੀਂ ਸੀ। ਇਹ ਥਾਣਾ ਕਿਉਂ ਨਹੀਂ ਸੀਗਾ? ਕਿਉਂਕਿ ਪੁਰਾਣਾ ਜਿਹੜਾ ਕਾਲਾ ਦੌਰ ਲੰਘ ਕੇ ਗਿਆ ਵਾ, ਮਤਲਬ 84 ਵਾਲਾ ਕਹਿ ਲਈਏ ਜਾਂ ਆਪਾਂ ਖਾੜਕੂਬਾਦ ਦਾ ਵੀ ਕਹਿ ਦਿੰਦੇ ਆ ਨਾ, ਕਾਲਾ ਦੌਰ ਲੰਘ ਕੇ ਗਿਆ। ਉਹਦੇ ਵਿੱਚ ਪੁਲਿਸ ਨੇ ਇਹੋ ਜਿਹੇ 2 ਨੰਬਰ ਦੇ ਥਾਣੇ ਬਣਾਏ ਹੋਏ ਸੀ ਜਿਹਦੇ ਵਿੱਚ ਲੋਕਾਂ ਨੂੰ ਲਿਆ ਕੇ ਅਤਿਆਚਾਰ ਕਰਦੇ ਸੀਗੇ। ਸਾਡੇ ਜਿਹੜੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਮਤਲਬ ਆਗੂ ਸੀ ਉਹਨਾਂ ਨੂੰ ਤਸੀਹੇ ਦੇ ਕੇ ਮਾਰਿਆ। ਉਹ ਥਾਣੇ ਦਾ ਹੀ ਇੱਕ ਹਿੱਸਾ ਸੀ ਇਹ ਥਾਣਾ ਸਿਟੀ ਜਗਰਾਉਂ, ਜਿੱਥੇ ਇਸ ਐਸਐਚਓ ਨੂੰ ਐਸਐਚਓ ਲੱਗਿਆ ਕਿ ਜਿਹੜਾ ਕਹਿੰਦਾ ਸੀ ਉਹ ਥਾਣਾ ਹੀ ਹੈ ਨਹੀਂ। ਜਦੋਂ ਮੈਂ ਰਿਕਾਰਡ ਕਢਾਇਆ ਵਾ ਤਾਂ ਉਹ ਐਸਐਚਓ ਲੱਗਣ ਦੀ ਐਲੀਜੀਬਿਲਟੀ ਵੀ ਨਹੀਂ ਰੱਖਦਾ। ਉਹ ਤਾਂ ਇੱਕ ਏਐਸਆਈ ਸੀ। ਏਐਸਆਈ ਐਸਐਚਓ ਲੱਗ ਨਹੀਂ ਸਕਦਾ ਗਾ ਤੇ ਉਸ ਟਾਈਮ ਥਾਣਾ ਵੀ ਹੈ ਨਹੀਂਗਾ, ਕਿਉਂਕਿ ਰਿਕਾਰਡ ਦੇ ਮੁਤਾਬਕ 2010 ਦੇ ਵਿੱਚ ਥਾਣਾ ਬਣਿਆ ਵਾ ਤੇ 2005 ਦੇ ਵਿੱਚ ਉਹ ਆਪਣੇ ਆਪ ਨੂੰ ਐਸਐਚਓ ਥਾਣਾ ਸਿਟੀ ਜਗਰਾਉਂ ਕਹਿ ਰਿਹਾ। ਕੋਰਟ 'ਚ ਵੀ ਪੇਸ਼ ਹੋ ਰਿਹਾ, ਪਰਚੇ ਵੀ ਦਰਜ ਕਰ ਰਿਹਾ, ਲੋਕਾਂ ਨੂੰ ਚੱਕ ਵੀ ਰਿਹਾ, ਫੜ ਵੀ ਰਿਹਾ, ਪਰਚੇ ਪਾ ਵੀ ਰਿਹਾ ਵਾ। ਤੁਹਾਡੇ ਪਰਿਵਾਰ ਨੂੰ ਅਰੈਸਟ ਕੀਤਾ ਜਾਂਦਾ, ਤਸ਼ੱਦਦ ਕੀਤਾ ਜਾਂਦਾ ਹੈ, ਤਾਂ ਜਦੋਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਆ ਕਿ ਜਿਹੜਾ ਪਰਿਵਾਰ ਨੂੰ ਅਰੈਸਟ ਕਰਨ ਦਾ ਕਾਰਨ ਕੀ, ਤਾਂ ਉਹਨਾਂ ਨੇ ਕਾਰਨ ਕੀ ਦੱਸਿਆ? ਦੇਖੋ, ਉਹਨਾਂ ਨੇ ਜਿਹੜਾ ਕਾਰਨ ਦੱਸਿਆ ਉਹ ਤਾਂ ਇੱਕ ਫਰਜ਼ੀ ਸਟੋਰੀ ਬਣਾਈ। ਸਟੋਰੀ ਕੀ ਬਣਾਈ ਕਿ ਸਾਲ ਪਹਿਲਾਂ ਮੇਰੀ ਭਤੀਜੀ 14-15 ਸਾਲ ਦੀ ਪੜ੍ਹਾਈ ਵਿੱਚ ਡਿਸਟਰਬ ਹੋਣ ਕਰਕੇ ਸੁਸਾਈਡ ਕਰ ਗਈ ਸੀ। ਉਸ ਘਟਨਾ ਨੂੰ ਇਹਨਾਂ ਨੇ ਮਰਡਰ ਬਣਾਇਆ ਸਾਲ ਬਾਅਦ ਤੇ ਸਾਰੇ ਦਾ ਸਾਰਾ ਫੇਕ ਰਿਕਾਰਡ ਬਣਾ ਲਿਆ। 2 ਫਰਜ਼ੀ ਗਵਾਹ ਬਣਾ ਲਏ। ਇੱਕ ਕਹਿੰਦਾ ਜਿਹੜੀ ਸ਼ਿਕਾਇਤ ਸੀ ਉਹ ਕਿਹਦੀ ਸ਼ਿਕਾਇਤ ਤੇ ਪਰਚਾ ਦਰਜ ਕੀਤਾ? ਉਹ 'ਚ ਕਿਸੇ ਦੀ ਸ਼ਿਕਾਇਤ ਨਹੀਂ, ਸਾਡੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਹੀ ਨਹੀਂ। ਸਾਡੇ ਪਰਿਵਾਰ ਤੇ ਹੀ ਕੇਸ ਪਾਤਾ, ਸ਼ਿਕਾਇਤ ਕਰਤਾ ਕੋਈ ਵੀ ਨਹੀਂ। ਸ਼ਿਕਾਇਤ ਕਰਤਾ ਕੌਣ ਆ? ਐਸਐਚਓ ਗੁਰਿੰਦਰ ਸਿੰਘ ਬੱਲ। ਉਹ ਕਹਿੰਦਾ ਮੈਨੂੰ ਪਤਾ ਵਾ ਕਿ ਇਹ ਮਰਡਰ ਹੋਇਆ ਵਾ ਤੇ ਮੈਨੂੰ ਸਰਪੰਚ ਕਹਿੰਦਾ ਵਾ
ਕੌਣ ਸਰਪੰਚ ਕਹਿੰਦਾ? 40 ਕਿਲੋਮੀਟਰ ਦੂਰ ਦਾ ਸਰਪੰਚ ਕਹਿੰਦਾ ਵਾ ਕਿ ਇਕਬਾਲ ਸਿੰਘ ਮੇਰੇ ਕੋਲੇ ਮੰਨਿਆ ਆ ਕੇ ਫਰਜ਼ੀ ਤੌਰ ਤੇ ਕਨਫੈਸ਼ਨ ਗਵਾਹ ਬਣਾ ਲਿਆ। ਇੱਕ ਪੰਚ ਇੱਕ ਸਰਪੰਚ ਜਿਹਦੇ ਘਰੇ ਚੌਂਕੀ ਇੰਚਾਰਜ ਕਿਰਾਏ ਤੇ ਰਹਿੰਦਾ ਵਾ। ਜਦੋਂ ਬੱਚੀ ਫਾਹਾ ਲਾ ਕੇ ਖੁਦਕੁਸ਼ੀ ਕਰਦੀ ਹੈ ਤਾਂ ਉਦੋਂ ਤੁਸੀਂ ਕਿਹੜੀ ਜਗ੍ਹਾ ਦੇ ਉੱਪਰ ਮੌਜੂਦ ਸੀ? ਮੈਂ ਤਾਂ ਚੰਡੀਗੜ੍ਹ ਸੀਗਾ, ਪਰ ਜਿਹੜੇ ਮਾਂ-ਬਾਪ ਆ ਮੇਰੇ ਭਰਾ ਭਰਜਾਈ ਉਹ ਵੀ ਕਿਸੇ ਦਫ਼ਤਰ ਦੇ ਕੰਮ ਆਏ ਹੋਏ ਸੀਗੇ। ਘਰੇ ਸਾਡੀ ਉਹ ਮਰਨ ਵਾਲੀ ਬੇਟੀ ਭਤੀਜੀ ਮੇਰੀ ਤੇ 2 ਛੋਟੇ ਭਰਾ ਉਹਦੇ ਉਹ ਘਰ ਦੇ ਵਿੱਚ ਹਾਜ਼ਰ ਸੀਗੇ। ਉਹਨਾਂ ਦੀ ਉਮਰ ਕਿੰਨੀ ਸੀ? ਉਹ ਛੋਟੇ ਸੀਗੇ, ਇੱਕ 8ਵੀਂ ਚ ਪੜ੍ਹਦਾ ਸੀ, ਇੱਕ 6ਵੀਂ ਚ ਪੜ੍ਹਦਾ ਸੀ। ਅਸਲ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਦੇਖਿਆ ਗੁੱਡੀ ਨੂੰ, ਮਤਲਬ ਲਟਕਦੀ ਨੂੰ। ਉਸ ਤੋਂ ਬਾਅਦ ਪਿੰਡ ਦੇ ਗੱਲ ਕਰੀਏ ਇਸ ਘਟਨਾ ਦੀ ਤਾਂ ਉਹ ਚਸ਼ਮਦੀਦ ਗਵਾਹ ਸੀ, ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਲਈ ਗਈ, ਕੋਈ ਬਿਆਨਬਾਜ਼ੀ ਨਹੀਂ ਲਈ ਗਈ। ਲਈ ਗਈ ਰਿਕਾਰਡ ਦੇ ਉੱਤੇ ਆ, ਪਰ ਉਹਦੀਆਂ ਸਟੇਟਮੈਂਟਾਂ ਨੂੰ ਕਿਸੇ ਨੇ ਕੋਈ ਉਹ ਨਹੀਂ ਕੀਤਾ। ਇਹੀ ਤਾਂ ਕੰਟਰਾਡਿਕਸ਼ਨ ਖੜੀ ਹੋਈ ਵੀ ਇੱਕ ਪਾਸੇ ਸਟੇਟਮੈਂਟਾਂ ਹੋਰ ਨੇ, ਦੂਜੇ ਪਾਸੇ ਸਟੇਟਮੈਂਟਾਂ ਹੋਰ ਨੇ। ਇੱਕ ਕੇਸ ਹੋਰ ਆ, ਉਹਨੂੰ ਕਨਵਰਟ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਅਧਿਕਾਰੀ 2005 ਜਣ ਦੀ ਆਰਟੀਆਈ ਐਕਟ ਆਉਣ ਤੋਂ ਪਹਿਲਾਂ ਇਹ ਗੱਲ ਸਾਫ਼ ਸਮਝਦੇ ਸੀ ਕਿ ਜੋ ਉਹਨਾਂ ਦੀ ਮਟੈਲਿਟੀ ਪੁਰਾਣੀ ਖਾੜਕੂਬਾਦ ਮੌਕੇ ਦੀ ਬਣੀ ਹੋਈ ਸੀ ਕਿ ਜੋ ਉਹਨਾਂ ਨੇ ਲਿਖਤਾ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਿਆ। ਜੋ ਲਿਖ ਕੇ ਜੱਜ ਨੂੰ ਦੇਤਾ ਉਹ ਤੇ ਬਹਿਸ ਹੀ ਹੋਊਗੀ, ਐਦੋਂ ਵੱਧ ਨਹੀਂ ਕੁਝ ਹੋਊਗਾ। ਪਰ 2005 ਦੇ ਵਿੱਚ ਕੀ ਹੋਇਆ? ਆਰਟੀਆਈ ਐਕਟ ਆ ਗਿਆ, ਮੈਂ ਉਹਦੀ ਵਰਤੋਂ ਕੀਤੀ, ਵਰਤੋਂ ਕਰਕੇ ਮੈਂ ਇੱਕ ਗੱਲ ਨੂੰ ਝੂਠਾ ਸਾਬਤ ਕੀਤਾ। ਇਹਨਾਂ ਤੋਂ ਰਿਕਾਰਡ ਮੰਗ ਕੇ ਪੈਰਲਲ ਕੇਸ ਚਲਾਇਆ। ਇਹਦਾ ਖਮਿਆਜ਼ਾ ਤੁਹਾਨੂੰ ਹੋਰ ਵੀ ਭੁਗਤਣਾ ਪਿਆ? ਕੋਈ ਜੇਲ੍ਹ ਦੇ ਵਿੱਚ ਜਾਣਾ ਪਿਆ ਜਾਂ ਕੋਰਟ ਕਚਹਿਰੀਆਂ? ਇਹਨਾਂ ਨੇ ਕੇਸ ਉਹ ਪਾ ਕੇ ਮੇਰੇ ਤੇ ਮੈਨੂੰ ਜੇਲ੍ਹ ਭੇਜਤਾ। 3 ਸਾਲ ਮੈਂ ਜੇਲ੍ਹ 'ਚ ਰਿਹਾ। ਜੇਲ੍ਹ ਦੇ ਵਿੱਚ ਬੈਠ ਕੇ ਫਿਰ ਮੈਂ ਆਰਟੀਆਈ ਐਕਟ ਦੀ ਵਰਤੋਂ ਕਰਦੇ ਉਹ ਸਾਰਾ ਰਿਕਾਰਡ ਕਢਾਇਆ। ਉਹ ਸਾਰਾ ਰਿਕਾਰਡ ਕਢਾ ਕੇ ਫਿਰ ਮੈਂ ਇਹਦੀਆਂ ਸ਼ਿਕਾਇਤਾਂ ਕੀਤੀਆਂ। ਬਰੀ ਤਾਂ ਮੈਂ 2010 ਸਾਲਾਂ ਬਾਅਦ ਮੈਂ ਬਰੀ ਹੋਇਆ। ਬਰੀ ਹੋਣ ਤੋਂ ਬਾਅਦ ਫਿਰ ਮੈਂ ਸ਼ਿਕਾਇਤਾਂ ਕੀਤੀਆਂ। ਕਹਿਣ ਦਾ ਮਤਲਬ ਸ਼ਿਕਾਇਤਾਂ ਕਰਨ ਤੋਂ ਬਾਅਦ ਇਨਕੁਆਇਰੀਆਂ ਖੋਲ੍ਹੀਆਂ। 3-3 4-4 ਸਾਲ ਇਨਕੁਆਇਰੀਆਂ ਚੱਲਦੀਆਂ ਰਹੀਆਂ। ਇਨਕੁਆਇਰੀਆਂ ਤੋਂ ਬਾਅਦ ਇਹਦੇ ਤੇ ਪਰਚੇ ਦੇ ਆਰਡਰ ਹੋਏ। ਸਾਲ ਪਰਚੇ ਦੇ ਆਰਡਰ ਰੁਲਦੇ ਰਹੇ। ਉਦੋਂ ਨੂੰ ਮੇਰੀ ਭੈਣ ਦੀ ਮੌਤ ਹੋ ਗਈ। ਹੁਣ ਮੌਤ ਤੋਂ ਬਾਅਦ ਪਰਚਾ ਦਰਜ ਹੋਇਆ। ਜਾਣੀ ਦੀ ਜਿਹੜਾ ਪਰਚਾ 2005 ਚ ਦਰਜ ਹੋਣਾ ਚਾਹੀਦਾ ਸੀ ਉਹ ਹੋਇਆ 2021 ਦੇ ਵਿੱਚ ਆ ਕੇ। ਕਿਹੜੀਆਂ ਧਾਰਾਵਾਂ ਤਹਿਤ ਪਰਚਾ ਦਰਜ? 342 304 34 SC/ST ਐਕਟ। ਗ੍ਰਿਫਤਾਰ ਕੀਤਾ ਗਿਆ ਨਹੀਂ, ਅਜੇ ਤੱਕ ਨਾ ਉਸ ਬੰਦੇ ਦੀ ਗ੍ਰਿਫਤਾਰੀ ਹੋਈ, ਨਾ ਉਹਦੇ ਕੋਲੇ ਕੋਈ ਗ੍ਰਿਫਤਾਰੀ ਅਰੈਸਟ ਵਾਰੰਟ ਤੇ ਨਾ ਉਹਦੇ ਕੋਲੇ ਕੋਈ ਜ਼ਮਾਨਤੀ ਆਰਡਰ। ਬਾਵਜੂਦ ਇਸ ਦੇ ਉਹ ਬੰਦਾ ਖੁੱਲਾ ਫਿਰਦਾ ਵਾ। ਕਿਉਂ? ਕਿਉਂਕਿ ਉਹਨੂੰ ਬਚਾਉਣ ਵਾਲੇ ਸੀਨੀਅਰ ਪੁਲਿਸ ਅਧਿਕਾਰੀ ਉਹਦੇ ਉੱਤੇ ਛਾਇਆ ਬਣ ਕੇ ਉਹ ਬੈਠੇ ਨੇ, ਉਹਦੀ ਸਿਰ ਤੇ ਹੱਥ ਧਰੀ ਕਿ ਤੈਨੂੰ ਕੁਝ ਨਹੀਂ ਹੋਣ ਦਿੱਤਾ ਜਾਊਗਾ। ਅੱਜ ਅਸੀਂ ਭਗਵੰਤ ਮਾਨ ਜਿਹੜੀ ਕਿ ਨਵੀਂ ਸਰਕਾਰ ਬਣੀ ਆ, ਜਿਹਨੇ ਲੋਕਾਂ ਦੇ ਨਾਲ ਭਾਰੀ ਬਹੁਮਤ ਦੇ ਨਾਲ ਸਰਕਾਰ ਬਣਾਈ ਆ, ਇਹ ਵਾਅਦਾ ਕਰਦੇ ਹੋਏ ਕਿ ਅਸੀਂ ਲੋਕਾਂ ਨੂੰ ਨਿਆਂ ਦੇਵਾਂਗੇ। ਬਦਲਾਅ ਦੀ ਰਾਜਨੀਤੀ ਆ। ਪਹਿਲੀਆਂ ਸਰਕਾਰਾਂ ਨੇ ਇਸ ਥਾਣੇਦਾਰ ਨੂੰ SHO ਨੂੰ ਬਚਾਇਆ, ਸਿਰਫ ਬਚਾਇਆ ਨਹੀਂ, ਪ੍ਰਮੋਟ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਆਪਦੀ ਬੁੱਕਲ 'ਚ ਬਿਠਾ ਕੇ ਉੱਥੇ ਰੱਖਿਆ 5 ਸਾਲ ਤੇ ਉਸ ਤੋਂ ਬਾਅਦ ਇਹਨੂੰ DSP ਵੀ ਬਣਾਇਆ। ਪਟਿਆਲਾ ਹੀ ਰਿਹਾ, ਸਨੌਰ ਲੱਗਿਆ ਰਿਹਾ ਔਰ ਮੋਤੀ ਮਹਿਲ 'ਚੋਂ ਫੋਨ ਜਾਂਦੇ ਰਹੇ SSP ਜਗਰਾਉਂ ਦਫ਼ਤਰ ਨੂੰ। ਅੱਜ ਵੀ ਆਪਾਂ ਰਿਕਾਰਡ ਕਢਾ ਲਈਏ, ਉਹ ਕਾਲ ਡਿਟੇਲਾਂ ਕਢਾ ਲਈਏ ਨਾ, ਅੱਜ ਵੀ ਉਹ ਰਿਕਾਰਡ ਤੇ ਆ ਤੇ ਉਹਨੂੰ ਫੋਨ ਜਾਂਦੇ ਰਹੇ। ਇਹਨੂੰ ਨਹੀਂ ਕੁਛ ਕਰਨਾ, ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਗੀ। ਪਰ ਅੱਜ ਜਿਹੜੀ ਨਵੀਂ ਸਰਕਾਰ ਆਈ ਆ ਇਹਦੇ ਤੋਂ ਕੁਛ ਆਸ ਸੀ, ਉਮੀਦ ਆ, ਪਰ ਉਮੀਦ ਜ਼ਰੂਰ ਆ। ਪਰ ਫਿਰ ਵੀ ਅੱਜ ਮੇਰਾ ਖਿਆਲ 29 ਦਿਨ ਹੋ ਗਏ ਸਾਨੂੰ ਧਰਨੇ ਤੇ ਬੈਠਿਆਂ ਨੂੰ। ਮਾਤਾ ਨੂੰ ਅੱਜ 20-22 ਦਿਨ ਹੋ ਗਏ ਭੁੱਖ ਹੜਤਾਲ ਤੇ ਬੈਠੀ ਨੂੰ। ਖੂਨ ਨਾਲ ਖਤ ਲਿਖ ਕੇ ਮਾਤਾ ਨੇ ਭਗਵੰਤ ਮਾਨ ਨੂੰ ਭੇਜਿਆ ਸਾਡੇ MLA ਸਰਬਜੀਤ ਕੌਰ ਦੇ ਰਾਹੀਂ। ਅਜੇ ਤੱਕ ਭਗਵੰਤ ਮਾਨ ਨੂੰ ਤਰਸ ਆਇਆ ਨਹੀਂ। ਕਦੋਂ ਆਊਗਾ ਇਹ ਮੇਰਾ ਰੱਬ ਹੀ ਜਾਣਦਾ ਵਾ। ਇੱਥੇ ਮਨੁੱਖੀ ਅਧਿਕਾਰ ਕਮਿਸ਼ਨ ਬਣਿਆ ਹੋਇਆ, ਉਹਦੇ ਕੋਲ ਸ਼ਿਕਾਇਤ ਲੈ ਕੇ ਗਏ ਹੋ? ਕਦੇ ਰਾਬਤਾ ਕਾਇਮ ਹੋਇਆ ਉਹਨਾਂ ਨਾਲ? ਬਿਲਕੁਲ। ਬਰੀ ਹੋਣ ਤੋਂ ਬਾਅਦ ਮੈਂ ਇੱਕ ਪੰਜਾਬ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਜਿਹੜੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਨੈਸ਼ਨਲ SC ਕਮਿਸ਼ਨ ਕੋਲੇ ਪਹੁੰਚ ਕੀਤੀ ਕਿ ਮੈਂ ਬਰੀ ਤਾਂ ਹੋ ਗਿਆ, ਪਰ ਇਹ ਅਤਿਆਚਾਰੀ ਥਾਣੇਦਾਰ ਜਿਹਨੇ ਝੂਠਾ ਰਿਕਾਰਡ ਬਣਾ ਕੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਤੀ, ਮੇਰਾ ਪਰਿਵਾਰ ਉਜਾੜਤਾ, ਇਹਦੇ ਤੇ ਕਾਰਵਾਈ ਕੌਣ ਕਰੂਗਾ? ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋਊਗੀ? ਤਾਂ ਉਹਨਾਂ ਨੇ ਉਹਦੀ ਜਿਹੜੀ ਪੜਤਾਲ ਖੁਲਾਈ। DGP ਰਜਿੰਦਰ ਸਿੰਘ ਜੀ ਸਾਡੇ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ DGP ਸੀਗੇ। ਉਹਨਾਂ ਨੇ ਪੜਤਾਲ ਕੀਤੀ। 3 ਸਾਲ ਚੱਲੀ ਪੜਤਾਲ। 2015 ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਔਰ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਲਾਸਿਕ ਕੇਸ ਆਫ ਵਾਇਓਲੇਸ਼ਨ ਆਫ ਹਿਊਮਨ ਰਾਈਟ, ਇਹ ਲਿਖਿਆ ਉਹਨਾਂ ਨੇ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੀ ਸਭ ਤੋਂ ਵੱਡਾ ਕੇਸ ਆ, ਵੱਡੀ ਉਦਾਹਰਨ ਆ। ਉਹਨਾਂ ਨੇ ਲਿਖਿਆ ਪੰਜਾਬ ਸਰਕਾਰ ਨੂੰ, ਕਮਿਸ਼ਨ ਨੂੰ, ਕਿ 20 ਲੱਖ ਰੁਪਏ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਪਰ ਇੱਥੇ ਕੋਈ ਸੁਣਨ ਵਾਲਾ ਨਹੀਂ। ਉਹਨਾਂ ਦੀ ਰਿਪੋਰਟ ਨੂੰ ਰੱਦੀ ਦੀ ਟੋਕਰੀ 'ਚ ਸੱਟ ਦਿੱਤਾ ਗਿਆ। ਇੰਨੀ ਵੱਡੀ ਸਟੇਟਮੈਂਟ DGP ਸਾਹਿਬ ਦੇ ਦਿੰਦੇ ਤਾਂ ਇਸ ਤੋਂ ਬਾਅਦ ਕਾਨੂੰਨ ਦੇ ਜਿਹੜਾ ਕੰਨ ਦੇ ਉੱਪਰ ਜੂੰ ਕਿਉਂ ਨਹੀਂ ਫਿਰ ਸਰ? ਬਿਲਕੁਲ, ਤੁਸੀਂ DGP ਸਾਹਿਬ ਤੋਂ ਦਾ ਮਤਲਬ ਲਿਓ, ਸਟੇਟਮੈਂਟ ਉਹਨਾਂ ਦਾ ਵਰਸ਼ਨ ਲਿਓ ਮੇਰੀ ਸਟੇਟਮੈਂਟ ਤੋਂ ਬਾਅਦ। ਤੁਸੀਂ ਉਹਨਾਂ ਤੋਂ ਪੁੱਛਿਓ ਵੀ ਤੁਹਾਡੀਆਂ ਰਿਪੋਰਟਾਂ ਨੂੰ ਇੱਥੇ ਕਿਉਂ ਨਹੀਂ ਕੋਈ ਸੁਣਦਾ ਗਾ। ਤੁਸੀਂ ਕਮਿਸ਼ਨ ਦੇ DGP ਰਹੇ ਹੋ, ਇੱਥੇ ਕਿਉਂ ਨਹੀਂ ਸੁਣਦਾ, ਤੁਹਾਨੂੰ ਦੱਸਣਗੇ।
ਕਹਿਣ ਦਾ ਮਤਲਬ ਇੱਥੇ ਕੋਈ ਸੁਣਨ ਵਾਲਾ ਨਹੀਂਗਾ। ਇੱਥੇ ਨਿਆਂ ਪ੍ਰਣਾਲੀ ਬਿਲਕੁਲ ਗਰਕ ਚੁੱਕੀ ਆ। 17 ਸਾਲ ਪਰਚਾ ਦਰਜ ਕਰਾਉਣ ਨੂੰ ਲੱਗ ਜਾਂਦੇ ਆ ਤੇ ਨਿਆਂ ਕਦੋਂ ਮਿਲੂਗਾ? ਇੱਕ ਪਾਸੇ ਪਰਿਵਾਰ ਦਾ ਜੀ ਘਰ ਤੋਂ ਚਲਾ ਜਾਂਦਾ ਹੈ, ਮਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦਰਦ ਹੈ, ਦੁੱਖ ਹੈ, ਤਾਂ ਦੂਜੇ ਪਾਸੇ ਜੇਲ੍ਹ ਦੇ ਵਿੱਚ ਲੰਮਾ ਸਮਾਂ ਜਿਹੜੀ ਸਜ਼ਾ ਭੁਗਤ ਕੇ ਆਉਣੀ ਪੈਂਦੀ ਹੈ, ਜਿਹੜੀ ਇੱਕ ਬੇਇਨਸਾਫੀ ਹੈ, ਬਹੁਤ ਵੱਡੀ ਕਹਿ ਸਕਦੇ ਹਾਂ। ਤਾਂ ਕੀ ਮਹਿਸੂਸ ਕੀਤਾ ਜਾਵੇ ਜਿਹੜੀਆਂ ਦੂਜੀਆਂ ਸਰਕਾਰਾਂ ਪੰਜਾਬ ਦੇ ਅੰਦਰ ਲਗਾਤਾਰ ਸਰਗਰਮ ਰਹੀਆਂ ਨੇ? ਕੈਪਟਨ ਅਮਰਿੰਦਰ ਸਿੰਘ ਦੀ ਗੱਲ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋ ਕਿ ਜਿਹੜਾ ਇਹ ਪੁਲਿਸ ਅਫਸਰ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕ ਹੈ। ਤਾਂ ਬਾਦਲ ਸਾਹਿਬ ਦੀ ਸਰਕਾਰ ਰਹੀ ਹੈ, ਚੰਨੀ ਸਾਹਿਬ ਸੀਐਮ ਰਹੇ ਨੇ 111 ਦਿਨ, ਤਾਂ ਉਹਨਾਂ ਦੇ ਨਾਲ ਰਾਬਤਾ ਕਾਇਮ ਹੋਇਆ? ਉਹਨਾਂ ਦੀ ਜਿਹੜੀ ਨੀਤੀ ਦੇ ਵਿੱਚ ਕੋਈ ਤਬਦੀਲੀ ਨਜ਼ਰ ਆਈ ਤੁਹਾਨੂੰ? ਦੇਖੋ, ਬਾਦਲ ਸਾਹਿਬ ਨੂੰ 2 ਵਾਰੀ ਮਿਲੇ ਸੀ, ਕਿਉਂਕਿ ਜਿਹੜੇ ਫਰਜ਼ੀ ਗਵਾਹ ਬਣਾਏ ਉਹ ਮੌਕੇ ਦਾ ਸਰਪੰਚ ਤੇ ਮੈਂਬਰ ਪੰਚਾਇਤ ਸੀ। ਉਹ ਦੋਨੇ ਅਕਾਲੀ ਦਲ ਬਾਦਲ ਦੇ ਸੀਗੇ। ਉਹਨਾਂ ਦੇ ਜ਼ਰੀਏ ਬਚਾਇਆ ਜਾਂਦਾ ਰਿਹਾ, ਕਿਉਂਕਿ ਦੂਜੇ ਪਾਸੇ ਜਿਹੜੀ ਬਾਦਲ ਸਰਕਾਰ ਦੇ ਕੁਝ ਮੰਤਰੀ ਕਹਿ ਲਓ ਜਾਂ ਉਹਨਾਂ ਦੇ ਲੀਡਰ ਕਹਿ ਲਓ, ਉਹਨਾਂ ਦੀ ਜਿਹੜੀ ਪਹੁੰਚ ਕਹਿ ਲਓ, ਉਹ SHO ਉਹਨਾਂ ਤੋਂ ਮਦਦ ਲੈਂਦਾ ਰਿਹਾ। ਅਸਲ ਦੇ ਵਿੱਚ ਜਿਹੜੀਆਂ ਸਰਕਾਰਾਂ ਵਾ ਇਹ ਇਹੋ ਜਿਹੇ ਅਫਸਰਾਂ ਨੂੰ ਬਚਾਉਂਦੀਆਂ ਵਾ। ਅਜੇ ਤੱਕ ਤਾਂ ਕੋਈ ਇਹੋ ਜਿਹੀ ਸਰਕਾਰ ਨਹੀਂ ਅਸੀਂ ਦੇਖੀ ਪੰਜਾਬ ਦੇ ਵਿੱਚ ਪਿਛਲੇ ਇਹ ਜਿਹੜੇ 20 ਸਾਲਾਂ ਦੇ ਵਿੱਚ ਜਿਹੜੀ ਨਿਆਂ ਦਿੰਦੀ ਹੋਵੇ। ਇੱਥੇ ਕੋਈ ਇਸ ਤਰ੍ਹਾਂ ਦੀ ਸਰਕਾਰ ਨਹੀਂ ਅਜੇ ਤੱਕ ਆਈ। ਇਹ ਸਰਕਾਰਾਂ ਸਿਰਫ ਅਨਿਆਂ ਕਰਦੀਆਂ ਵਾ, ਇਹੋ ਜਿਹੇ ਅਫਸਰਾਂ ਨੂੰ ਵਰਤਦੀਆਂ ਵਾ, ਇਹਨਾਂ ਦੇ ਲੀਡਰ ਵਰਤਦੇ ਆ। ਤੁਸੀਂ ਅਕਾਲੀ ਸਰਕਾਰ ਦੀ ਗੱਲ ਕਰ ਲਓ, ਤੁਸੀਂ ਕਾਂਗਰਸ ਸਰਕਾਰ ਦੀ ਗੱਲ ਕਰ ਲਓ, ਕੀ ਵਾਪਰਦਾ ਰਿਹਾ ਵਾ ਕਿ ਜਿਹੜਾ ਕੋਈ SHO ਲੱਗਦਾ ਮੁਨਸ਼ੀ ਤੋਂ ਲੈ ਕੇ DGP ਤੱਕ ਇਹ ਆਪ ਦੇ ਖਾਸ ਬੰਦਿਆਂ ਨੂੰ ਲਾਉਂਦੇ ਰਹੇ ਆ। ਤੇ ਜਦੋਂ ਖਾਸ ਬੰਦੇ ਨੂੰ ਲਾਉਣਗੇ ਤੇ ਫਿਰ ਨਿਆਂ ਦੀ ਆਸ ਅਸੀਂ ਕਿਵੇਂ ਕਰਾਂਗੇ? ਤੁਸੀਂ ਦੱਸੋ ਵੀ ਨਿਆਂ ਦੀ ਆਸ ਅਸੀਂ ਕਿਵੇਂ ਕਰਾਂਗੇ? ਭਗਵੰਤ ਮਾਨ ਵੀ ਤਾਂ ਇਹੀ ਕੁਛ ਹੀ ਕਰ ਰਿਹਾ ਵਾ ਲੱਗਦਾ, ਕਿਉਂਕਿ ਅਜੇ ਤੱਕ ਨਿਆਂ ਦੀ ਕੋਈ ਇੱਥੇ ਕੋਈ ਨਿਆਂ ਦਾ ਸਿਸਟਮ ਹੀ ਹੈ ਨਹੀਂ। ਫੇਲ ਹੋ ਚੁੱਕਿਆ, ਸਭ ਕੁਝ ਗਰਕ ਚੁੱਕਿਆ ਇੱਥੇ ਨਿਆਂ ਦਾ ਸਿਸਟਮ। ਭਵਿੱਖ ਦੀ ਰਣਨੀਤੀ ਕੀ ਲੈ ਕੇ ਆਉਣ? ਕਿਸ ਤਰੀਕੇ ਦੇ ਨਾਲ ਇਨਸਾਫ ਲਿਆ ਜਾਏਗਾ? ਉਹ ਸਾਡੀਆਂ ਜਥੇਬੰਦੀਆਂ ਦਾ ਫੈਸਲਾ ਜੋ ਵੀ ਆ ਅਗਲੇ ਉਹਦੇ ਮੁਤਾਬਕ ਅਸੀਂ ਦੇਖਾਂਗੇ। ਅਸੀਂ ਭੁੱਖ ਹੜਤਾਲ ਤੇ ਉੱਥੇ ਬੈਠੇ ਆ, ਫਿਲਹਾਲ ਜਗਰਾਉਂ ਬੈਠੇ ਆ। ਕਦੋਂ ਚੰਡੀਗੜ੍ਹ ਨੂੰ ਮੂਵ ਕਰਦੇ ਆ ਇਹ ਸਾਡੀਆਂ ਜਥੇਬੰਦੀਆਂ ਦਾ ਸਾਂਝਾ ਫੈਸਲਾ ਹੋਊਗਾ। 11-13 ਜਥੇਬੰਦੀਆਂ ਸਾਡੇ ਪ੍ਰਧਾਨ ਅਸੀਂ ਇਹ ਫੈਸਲਾ ਕੀਤਾ ਜੀ ਵੀ 1 ਮਈ ਤੱਕ ਅਸੀਂ ਆਈ ਉਹ ਧਰਨਾ ਚਲਾਵਾਂਗੇ ਜੋ ਬੀਬੀ ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਦੇ ਲਈ ਚੱਲ ਰਿਹਾ ਜਗਰਾਉਂ ਦੇ ਅੰਦਰ। ਅਸੀਂ ਇਸ ਪੀਰੀਅਡ ਦੇ ਦੌਰਾਨ 17 ਸਾਲ ਹੋ ਗਿਆ। ਅਕਾਲੀ ਦਲ ਦੀਆਂ 2 ਸਰਕਾਰਾਂ ਦੇਖ ਲਈਆਂ, ਕਾਂਗਰਸ ਦੀ ਸਰਕਾਰ ਦੇਖ ਲਈ, 2 ਮੁੱਖ ਮੰਤਰੀ ਦੇਖ ਲਏ, ਕੈਪਟਨ ਤੇ ਚੰਨੀ। ਇਦੋਂ ਗਾਹਾਂ ਹੁਣ ਭਗਵੰਤ ਮਾਨ ਜਿਹੜਾ ਉਹ ਬਦਲਾਅ ਦੀ ਰਾਜਨੀਤੀ ਲੈ ਕੇ ਸਰਕਾਰ ਬਣਾ ਕੇ ਲਿਆ। ਪਰ ਕੱਲ ਸਾਨੂੰ ਇੱਕ ਸ਼ੱਕ ਸੁਭਾ ਖੜੀ ਹੋਈ ਆ ਜਦੋਂ ਅਸੀਂ ਇੱਕ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਵਫਦ ਲੈ ਕੇ ਮਿਲੇ। ਉਹਨਾਂ ਨੂੰ ਮੈਂ ਕਿਹਾ ਸਾਨੂੰ ਭਗਵੰਤ ਮਾਨ ਨਾਲ ਮਿਲਾ ਦਿਓ, ਸਾਨੂੰ ਵਫਦ ਦੀ ਗੱਲਬਾਤ ਕਰਾ ਦਿਓ, ਕਿਉਂਕਿ ਉਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਆ। ਪਰ ਇਸ ਦੇ ਬਾਵਜੂਦ ਉਹਨਾਂ ਨੇ ਕਿਹਾ ਮੈਂ SP ਨੂੰ ਫੋਨ ਕਰਤਾ, SP ਸਾਹਿਬ ਨੂੰ ਜਾਓ। ਟਾਲਣ ਵਾਲੀ ਗੱਲ ਕੀਤੀ ਆ। ਪਹਿਲਾਂ ਪੁਲਿਸ ਟਾਲ ਰਹੀ ਆ ਇਨਵੈਸਟੀਗੇਸ਼ਨ ਦੇ ਨਾਂ 'ਤੇ, ਕਿਉਂਕਿ ਮੈਂ ਹੈਰਾਨ ਆ ਵੀ ਇੱਕ DSP ਗੁਰਿੰਦਰ ਬਾਲਾ ਅੱਜ ਵੀ ਡਿਊਟੀ 'ਤੇ ਆ, ਜਿਹਦੇ 'ਤੇ ਐਡੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਹੋਵੇ ਅਤੇ ਉਹਨੇ ਕੋਈ ਰੈਸਟ ਸਟੇ ਨਹੀਂ ਲਿਆ, ਕੋਈ ਜ਼ਮਾਨਤ ਨਹੀਂ ਲਈ, ਪਰ ਫਿਰ ਵੀ ਉਹ ਡਿਊਟੀ 'ਤੇ ਆ। ਆਮ ਲੋਕਾਂ ਨੂੰ ਦੂਜੇ ਪਾਸੇ ਕੀ ਹੁੰਦਾ, ਹੁਣ ਪਰਚਾ ਦਰਜ ਹੋਇਆ ਤੜਕੇ ਹੀ ਚੱਕ ਲੈਂਦੇ ਆ, ਕਈ ਵਾਰ ਦਰਖਾਸਤ ਹੀ ਬੁਲਾ ਲੈਂਦੇ ਆ, ਘੂਰ ਵਾਲਾ ਸਮਝੌਤਾ ਕਰਾਉਂਦੇ ਆ। ਇੱਕ ਵੱਡਾ ਸਵਾਲ ਇਹ ਹੈ, ਸਵਾਲੀਆ ਚਿੰਨ੍ਹ ਲੱਗਦਾ ਹੈ ਕਿ ਮਾਸਟਰ ਇਕਬਾਲ ਸਿੰਘ ਦੀ ਗੱਲ ਕਰੀਏ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀ ਅਣਹੋਣੀ ਵਾਪਰ ਜਾਂਦੀ ਹੈ, ਤਾਂ ਉਹ ਪੜ੍ਹੇ ਲਿਖੇ ਨੇ, ਉਹਨਾਂ ਨੇ ਜਿਹੜਾ ਉਹਨਾਂ ਦੇ ਨਾਲ ਤਸ਼ੱਦਦ ਹੋਇਆ ਉਹਦਾ ਟਾਕਰਾ ਇੱਕ ਆਪਣੀ ਪੜ੍ਹਾਈ ਦੇ ਸਹਾਰੇ ਕੀਤਾ ਹੈ, ਕਾਨੂੰਨੀ ਪ੍ਰਕਿਰਿਆ ਲੜੀ ਹੈ। ਤਾਂ ਜਿਹੜੇ ਇੱਕ ਆਮ ਗਰੀਬ ਪਰਿਵਾਰ ਹੈ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਸ਼ਿਕਾਰ ਬਣਾ ਲਿਆ ਜਾਂਦਾ ਹੈ, ਤਾਂ ਉਹਨਾਂ ਦਾ ਕਾਨੂੰਨ ਦੇ ਵਿੱਚ ਫਿਰ ਵਿਸ਼ਵਾਸ ਕਿਸ ਤਰ੍ਹਾਂ ਰਹਿ ਸਕਦਾ? ਨਹੀਂ, ਅੱਜ ਦੇਖੋ ਜੀ, ਅਸੀਂ ਕਹਿੰਦੇ ਆ ਵੀ ਇੱਥੋਂ ਦੇ ਜੋ ਵਿਧਾਨ ਪਾਲਿਕਾ, ਲੋਕ ਸਭਾ, ਕਾਰਜਪਾਲਿਕਾ, ਨਿਆਂਪਾਲਿਕਾ, ਇਹ ਸਰਕਾਰ ਦੇ ਸਾਰੇ ਅੰਗ ਫੇਲ ਹੋ ਚੁੱਕੇ ਆ। ਲੋਕ ਨਾ ਉਮੀਦ ਆ, ਕਿਸੇ ਨੂੰ ਕੋਈ ਨਹੀਂ ਇਸ ਗੱਲ ਦੀ ਉਮੀਦ ਕਿ ਸਾਨੂੰ ਇਨਸਾਫ ਮਿਲੂਗਾ। ਆਮ ਅਸੀਂ ਜਾ ਕੇ ਦੇਖਦੇ ਹਾਂ, ਸਧਾਰਨ ਲੋਕ ਆ, ਉਹ ਇਹ ਗੱਲ ਹੀ ਕਹਿੰਦਾ ਛੱਡ ਪਰੇ ਯਾਰ, ਇੱਥੇ ਹੀ ਕਰ ਜਿਹੜਾ ਮਾੜਾ ਮੋਟਾ ਹੇਠ ਉੱਤਾ ਹੁੰਦਾ। ਪੁਲਿਸ ਥਾਣਿਆਂ ਤੋਂ ਜਾਣ ਤੋਂ ਕਤਰਾਉਂਦੇ ਆ। ਅੱਜ ਵੀ 75 ਸਾਲ ਆਜ਼ਾਦੀ ਨੂੰ ਹੋ ਗਿਆ, ਲੋਕ ਕੋਈ ਪੁਲਿਸ ਦਾ ਦਲਾਲ ਦਿੰਦੇ ਆ ਬਈ ਫੇਰ ਮੈਂ ਥਾਣੇ ਜਾਊਂਗਾ। ਖਾੜਕੂਵਾਦ ਨੇ ਜੋ ਪੰਜਾਬ ਦੇ ਅੰਦਰ ਇੱਕ ਦਹਿਸ਼ਤ ਪੈਦਾ ਕੀਤੀ ਹੈ ਪੁਲਿਸ ਦੀ, ਉਹ ਅੱਜ ਵੀ ਬਰਕਰਾਰ ਆ। ਇਸ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਪਰਿਵਾਰ 16 ਸਾਲ ਤੋਂ ਲੜਦਾ ਆ ਰਿਹਾ, ਇਹ ਕਾਨੂੰਨੀ ਲੜਾਈ ਲੜਨਾ ਜਾਣਦਾ, ਕਿਉਂਕਿ ਇਹਦੇ ਵਕੀਲ ਵੀ ਆ, ਇਹ ਆਪ ਵੀ ਮਾਸਟਰ ਪਰਿਵਾਰ ਆ, ਇਹਦਾ ਵੱਡਾ ਭਾਈ ਵੀ ਐਕਸ਼ਨ ਰਿਹਾ। ਚੰਗੇ ਪਰਿਵਾਰਾਂ ਤੋਂ ਜੀ, ਪੜ੍ਹੇ ਲਿਖਿਆਂ ਤੋਂ ਜੀ, ਪਰ ਆਮ ਲੋਕ ਜਿਨ੍ਹਾਂ ਨੂੰ ਕਾਨੂੰਨ ਦੇ ਉੜਿਆੜੇ ਦਾ ਨਹੀਂ ਪਤਾ, ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ।
ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਿ ਜਦੋਂ ਇਸ ਤਰੀਕੇ ਦੇ ਨਾਲ ਅਜਿਹੇ ਭੋਲੇ ਭਾਲੇ ਲੋਕਾਂ ਨੂੰ, ਜਿਹੜੇ ਗਰੀਬੀ ਅਵਸਥਾ ਦੇ ਨਾਲ ਜੂਝਦੇ ਲੋਕ ਨੇ, ਇਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਜਾਏਗਾ ਤਾਂ ਕਾਨੂੰਨ ਦੇ ਉੱਪਰ ਵਿਸ਼ਵਾਸ ਕਿਸ ਤਰੀਕੇ ਦੇ ਨਾਲ ਬਣਿਆ ਰਹਿ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ, ਜਿਸ ਪਰਿਵਾਰ ਦਾ ਇੱਕ ਜੀ ਉਹਨਾਂ ਤੋਂ ਵਿਛੜਿਆ ਹੈ ਔਰ ਲੰਮਾ ਸਮਾਂ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਕੇ ਆਏ ਨੇ ਮਾਸਟਰ ਇਕਬਾਲ ਸਿੰਘ, ਤਾਂ ਕਾਨੂੰਨੀ ਪ੍ਰਕਿਰਿਆ ਦਾ ਕੀ ਰੋਲ ਰਹਿ ਸਕਦਾ ਹੈ, ਕੀ ਯੋਗਦਾਨ ਰਹਿ ਸਕਦਾ ਹੈ ਇਸ ਕੇਸ ਦੇ ਵਿੱਚ। ਜਿਹੜੇ ਮੁੱਖ ਦੋਸ਼ੀ ਨੇ, ਕਿ ਉਹਨਾਂ ਨੂੰ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਬਣਦੀਆਂ ਹੋਈਆਂ ਸਜ਼ਾਵਾਂ ਦਿਵਾਈਆਂ ਜਾ ਸਕਦੀਆਂ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ। ਧੰਨਵਾਦ।